अस्सलाम वालेकुम जी दोस्तों। ਅੱਜ ਆਇਆ ਸੀ ਮੈਂ ਆਪਣੇ ਡੇਰੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਬਜ਼ੁਰਗਾਂ ਨੂੰ ਦੇਖਿਆ। ਉਹ ਮਕਸਦ ਪੱਠੇ ਪੁੱਠੇ ਵੱਢਣ ਡਏ ਆਪਣੇ ਡੰਗਰਾਂ ਵਾਸਤੇ ਤੇ ਮੈਂ ਕਿਹਾ ਦੇਖ ਕੇ ਉਹ ਨਾਲ ਨਾ ਮੇਰੇ ਦਿਲ ਨੂੰ ਬੜਾ ਇੱਕ ਨਾ ਅਜੀਬ ਜਿਹਾ ਫੀਲ ਹੋਇਆ ਕਿ ਇਸ ਉਮਰ ਦੇ ਵਿੱਚ ਵੀ ਉਹ ਇੱਕ ਤੇ ਇਹ ਵੀ ਅੱਲਾ ਦਾ ਸ਼ੁਕਰ ਅਦਾ ਕਰਦੇ ਆ ਕਿ ਉਹ ਦੇਖੋ ਕਿ ਸਿਆਣੇ ਆ। ਮੇਰੇ ਅੱਗੇ ਆ ਜਾਓ ਕੈਮਰਾਮੈਨ, ਮੈਂ ਆਪਣੇ ਨੂੰ ਕਹਾਂਗਾ ਥੋੜਾ ਜਿਹਾ ਅੱਗੇ ਆ ਜਾ, ਲਾਗੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ। ਦੇਖਿਆ ਇਹ ਕਿ ਸਕੂਨ ਇਸ ਤੋਂ ਆਇਆ ਕਿ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਕਰਨ ਵਾਲੇ ਚਲੋ ਇਹਨਾਂ ਨੂੰ ਸਿਹਤ ਦਿੱਤੀ ਆ, ਇਹ ਆਪਣਾ ਯਾਨੀ ਕਿ ਆਪਣੇ ਹੱਥੀਂ ਕੰਮ ਕਰਨ ਡਏ ਆ। ਤੇ ਬਾਕੀ ਦਿਲ ਦੇ ਵਿੱਚ ਇਹ ਵੀ ਬੜਾ ਆਇਆ ਕਿ ਇਸ ਉਮਰ ਦੇ ਵਿੱਚ ਇਹ ਮਿਹਨਤ ਕਰਨ ਡਏ ਆ ਤੇ ਕਦੋਂ ਤੋਂ ਇਹ ਲੱਗੇ ਆ, ਇਹਨਾਂ ਦੀ ਉਮਰ ਕਿੰਨੀ ਆ। ਅੱਜ ਇਹਨਾਂ ਨਾਲ ਕੁਝ ਚੰਦ ਗੱਲਾਂ ਬਾਤਾਂ ਕਰਦੇ ਆ ਤੇ ਇਹਨਾਂ ਨਾਲ ਗੱਲਬਾਤ ਕਰਕੇ ਦਿਲ ਨੂੰ ਸਕੂਨ, ਕਿਉਂਕਿ ਬਜ਼ੁਰਗਾਂ ਦੇ ਸਾਏ ਸਾਡੇ ਉੱਤੋਂ ਉੱਠਦੇ ਜਾ ਰਹੇ ਆ, ਇਸੇ ਵਾਸਤੇ ਸਾਡੀਆਂ ਬਰਕਤਾਂ ਵੀ ਉੱਠਦੀਆਂ ਜਾ ਰਹੀਆਂ। ਇਹਨਾਂ ਬਜ਼ੁਰਗਾਂ ਦੇ ਬੜੇ ਸਾਏ, ਬੜੀ ਬਰਕਤ ਹੁੰਦੀ ਘਰ ਦੇ ਵਿੱਚ, ਮੰਜੇ ਤੇ ਬੈਠੇ ਰਹਿਣ ਇਹਨਾਂ ਦੀਆਂ ਬੜੀਆਂ ਬਰਕਤਾਂ ਹੁੰਦੀਆਂ। ਇਸ ਉਮਰ ਦੇ ਵਿੱਚ ਮਿਹਨਤ ਕਰਨ ਡਏ ਆ, ਪੱਠੇ ਦੱਥਾ ਵੱਢਣ ਡਏ ਆਪਣੇ ਡੰਗਰਾਂ ਵਾਸਤੇ। ਪਿੰਡ ਦਾ ਕਲਚਰ ਹੈ ਨਾ, ਤੇ ਜ਼ਾਹਰੀ ਬਾਤ ਆ ਸ਼ੌਕ ਨਾਲ ਤਾਂ ਨਹੀਂ ਕਰਨ ਡਏ ਹੋਣੇ, ਕੋਈ ਮਜਬੂਰੀ ਜ਼ਰੂਰ ਹੋਏਗੀ। ਬਾਕੀ ਇਹਨਾਂ ਨਾਲ ਗੱਲਬਾਤ ਕਰਦੇ, ਇਹਨਾਂ ਦਾ ਨਾਮ ਪੁੱਛਦੇ, ਇਹਨਾਂ ਦੀ ਉਮਰ ਪੁੱਛਦੇ ਆ ਤੇ ਜਿੰਨੀ ਕੁ ਹੈਲਪ ਹੋ ਸਕੀ ਇਹਨਾਂ ਦੇ ਨਾਲ। ਮੈਂ ਵੀਡੀਓ ਤੋਂ ਬਾਅਦ ਇਹਨਾਂ ਦੇ ਪੱਠੇ ਵੀ ਆਪ ਹੀ ਕੋਸ਼ਿਸ਼ ਕਰਾਂਗੇ ਕਿ ਅਸੀਂ ਚਲੋ ਵੱਢ ਦਈਏ, ਜਿੰਨਾ ਕੁ ਹੋ ਸਕੇ ਉਹਨਾਂ ਦੀ ਕੋਸ਼ਿਸ਼ ਕਰਿਆ ਕਰੋ। ਕਿਸੇ ਨਾ ਕਿਸੇ ਦੀ ਹੈਲਪ ਕਰਨੀ, ਅਮੀਰਤ ਪੈਸਾ ਖਰਚਣ ਨਾਲ ਹੀ ਤੁਸੀਂ ਨੇਕੀ ਨਹੀਂ ਕਰ ਸਕਦੇ ਜਾਂ ਕਿਸੇ ਦੀ ਮਦਦ ਨਹੀਂ ਕਰ ਸਕਦੇ। ਤੁਸੀਂ ਆਪਣਾ ਕਹਿ ਲਓ ਕਿ ਕਿਸੇ ਦੇ ਨਾਲ ਕੰਮ ਕਰਵਾ ਦਿਓ ਜਾਂ ਕਿਸੇ ਦੀ ਮੁਸ਼ਕਲ ਆਸਾਨ ਕਿਸੇ ਤਰੀਕੇ ਨਾਲ ਕਰ ਦਿਓ, ਉਹ ਵੀ ਮਿਹਨਤ ਆ। ਤੇ ਬਾਕੀ ਉਹਨਾਂ ਨਾਲ ਗੱਲ। ਅਸਲਾਮ ਵਾਲੇਕੁਮ ਜੀ ਤਾਇਆ ਜੀ। ਤਾਇਆ ਜੀ ਆ ਜਾਓ, ਅਸੀਂ ਵੱਢ ਦਿੰਦੇ ਹਾਂ, ਅਸੀਂ ਬਾਅਦ ਚੋਂ ਨਾ ਵੱਢ ਦਾਂਗੇ। ਉਰੇ ਆ ਜਾਓ, ਤੁਸੀਂ ਰਹਿਣ ਦਿਓ ਉਹਨੂੰ, ਉੱਥੇ ਰਹਿਣ ਦਿਓ, ਆ ਜਾਓ। ਅੱਛਾ ਤੁਸੀਂ ਇਹ ਦੱਸੋ ਕੀ ਨਾਮ ਆਪਣਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ ਜੀ। ਤੇ ਉਮਰ ਤਕਰੀਬਨ ਕਿੰਨੀ ਕੁ ਹੋ ਗਈ ਆ? 85 ਸਾਲ। ਅੱਛਾ ਤੁਹਾਨੂੰ ਇੰਨਾ ਸਾਹ ਚੜਿਆ ਵਾ, ਤੁਸੀਂ ਇਸ ਉਮਰ ਦੇ ਵਿੱਚ 85 ਸਾਲ ਦੇ ਵਿੱਚ ਪੱਠੇ ਵੱਢਣ ਡਏ ਹੋ ਤੇ ਕਮਜ਼ੋਰੀ ਤੇ ਹੋ ਗਈ, ਲੇਕਿਨ ਕੀ ਮਕਸਦ ਮਜਬੂਰੀ ਆ ਜਾਂ? ਮਜਬੂਰੀ ਨਾ ਜੀ, ਇੱਕ ਪੁੱਤ ਹੈ ਹਾਂਜੀ, ਉਹ ਕਮਾਈ ਕਰਦਾ। ਅੱਛਾ ਜੀ। ਜੇ ਉਹ ਇਹ ਕੰਮ ਕਰੇ ਫਿਰ ਉਹ ਨਹੀਂ ਕਰ ਸਕਦਾ, ਯਾਨੀ ਕਿ ਜੇ ਇਹ ਕਰੇ ਤੇ ਫਿਰ ਮਿਹਨਤ ਮਜ਼ਦੂਰੀ ਨਹੀਂ ਕਰ ਸਕਦਾ। ਤੇ ਆਪਣਾ ਤੁਹਾਡੀ 85 ਸਾਲ ਦੀ ਉਮਰ ਆ, ਇਸ ਗੱਲ ਦੀ ਸਾਨੂੰ ਖੁਸ਼ੀ ਆ ਔਰ ਅੱਲਾਹ ਪਾਕ ਅੱਗੇ ਸਾਡੀ ਇਹ ਦੁਆ ਵੀ ਆ ਕਿ ਅੱਲਾਹ ਦੀ ਜ਼ਾਤ ਪਾਕ ਤੁਹਾਨੂੰ ਸਦਾ ਹੀ ਹੱਸਦਿਆਂ ਵਸਦਿਆਂ ਰੱਖੇ, ਤੁਹਾਨੂੰ ਸਿਹਤ ਦਿੱਤੀ ਰੱਖੇ। ਬਾਕੀ ਦੁੱਖ ਇਸ ਚੀਜ਼ ਦਾ ਆ ਕਿ ਇਸ ਉਮਰ ਦੇ ਵਿੱਚ ਤੁਸੀਂ ਮਿਹਨਤ ਕਰਦੇ ਪਏ ਹੋ, ਅੱਲਾਹ ਪਾਕ ਤੁਹਾਡਾ ਬਿਹਤਰ ਸਬੱਬ ਬਣਾਵੇ। ਮੈਂ ਆਪਣੇ ਵੇਖਣ ਵਾਲੇ ਦੋਸਤਾਂ ਵਾਸਤੇ ਵੀ ਇਹੀ ਕਹਾਂਗਾ ਕਿ ਇਦਾਂ ਦੇ ਬਜ਼ੁਰਗਾਂ ਨੂੰ ਜਿੱਥੇ ਵੇਖੋ ਜਿੰਨੀ ਕੁ ਹੋ ਸਕੇ ਹੈਲਪ ਕਰੋ। ਅਗਰ ਅੱਜ ਮੈਂ ਕੱਲ ਲਓ ਇੱਕ ਇਦਾਂ ਵੀ ਮਦਦ ਹੌਲੀ ਹੌਲੀ ਕਰਨ ਲੱਗੇ ਇਹਨਾਂ ਦਾ। ਚਲੋ ਜੇ ਅਸੀਂ ਮਾਲੀ ਇਮਦਾਦ ਨਹੀਂ ਕਰ ਸਕਦੇ ਇਦਾਂ ਦੇ ਬੰਦੇ ਦੀ, ਤੇ ਅਸੀਂ ਇਹਨਾਂ ਨਾਲ ਕੋਈ ਜਿਹੜੇ ਕੰਮ ਕਰਨ ਡਏ ਹੁੰਦੇ ਆ ਉਹਦੇ ਵਿੱਚ ਹੱਥ ਵਟਾ ਦਿੱਤਾ ਜਾਵੇ, ਇਹ ਵੀ ਇੱਕ ਸਦਕਾ ਜਾਰੀਆ ਵਾ, ਇਹ ਵੀ ਇੱਕ ਸਵਾਬ ਆ। ਤੇ ਇਹਨਾਂ ਨਾਲ ਕੋਈ ਚੰਦ ਗੱਲਾਂ ਬਾਤਾਂ ਕਰਦੇ ਆ। ਅੱਛਾ ਜੀ ਤੁਸੀਂ 85 ਸਾਲ ਤੁਹਾਡੀ ਉਮਰ ਦਾ ਮਕਸਦ ਤੁਸੀਂ ਤੇ ਵੇਖਿਆ ਹੋਣਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ, ਯਾਨੀ ਕਿ ਉਹ ਤੇ ਹਾਲੇ ਗੱਲ ਬਣ ਥੋੜੇ ਸਾਲ ਹੋਏ ਆ, 70 ਚ 72 ਸਾਲ 73 ਤਕਰੀਬਨ ਹੋ ਗਏ। ਅੱਛਾ ਤੇ ਆਪਣਾ ਨਹੀਂ ਕਿੰਨੇ ਸਾਲ ਹੋ ਗਿਆ? 2021 ਆ ਤੇ 47 ਦੇ ਵਿੱਚ ਵੰਡ ਹੋਈ ਸੀਗੀ। 3 ਸਾਲ ਉਹ ਪਾ ਕੇ 50 ਤੇ 3 53 ਹਾਂਜੀ 74 ਸਾਲ ਗਲਬਨ ਹੋ ਗਏ ਆ। ਤੇ ਤੁਸੀਂ ਯਾਨੀ ਕਿ ਉਦੋਂ 11 ਸਾਲ ਦੇ ਸੀ ਤੁਸੀਂ। ਅੱਛਾ ਤੁਸੀਂ ਇੱਥੇ ਦੇ ਮਕਸਦ ਮਹਾਜਰ ਹੋ ਕਿ ਇੱਥੇ ਦੇ ਵਸੀਨ ਹੋ? ਇੱਥੇ ਹੀ ਰਹਿਣ ਵਾਲੇ ਹੋ, ਯਾਨੀ ਕਿ ਤੁਸੀਂ ਪਹਿਲਾਂ ਵੀ ਇੱਥੇ ਰਹਿੰਦੇ ਸੀ। ਅੱਛਾ ਇਹ ਜਿਹੜੇ ਪਿੰਡ ਤੁਹਾਡੇ ਰਹਿੰਦੇ ਇਹਦਾ ਨਾਮ ਕੀ ਆ? ਦੋਸਤੋ ਮੇਰੇ ਪਿੰਡ ਦੇ ਹੀ ਆ, ਮੈਂ ਉਹਨਾਂ ਦੇ ਮੂੰਹ ਚੋਂ ਇਸ ਤੋਂ ਕਢਵਾ ਰਿਹਾ ਵਾਂ ਕਿ ਤਾਂ ਕਿ ਉਹਨਾਂ ਦੀ ਜ਼ੁਬਾਨੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਏ, ਸਾਡੇ ਦਿਲ ਨੂੰ ਸਕੂਨ ਆਵੇ, ਉਹਨਾਂ ਨਾਲ ਕੋਈ 2 ਮਿੰਟ ਗੁਜ਼ਰਨ। ਬਾਕੀ ਤੁਸੀਂ ਦਾਤਰੀ ਰਹਿਣ ਦੇਵੋ ਕਿਉਂਕਿ ਇਹ ਕੰਮ ਤਾਂ ਅਸੀਂ ਕਰ ਦੇਵਾਂਗੇ, ਤੁਸੀਂ ਰਿਲੈਕਸ ਹੋ ਕੇ ਖਲੋਵੋ। ਤੇ ਹੋਰ ਕੋਈ ਤੁਹਾਡੀ ਸਿਹਤ ਸੂਤ ਮਾਸ਼ਾਅੱਲਾ ਸੈੱਟ ਰਹਿੰਦੀ ਹੈ? ਅੱਛਾ ਪਹਿਲੋਂ ਯਾਨੀ ਕਿ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਣ ਤੋਂ ਪਹਿਲਾਂ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਕਿਹਨਾਂ ਦੀ ਅਕਸਰੀਅਤ ਸੀਗੀ? ਯਾਨੀ ਕਿ ਕਹਿ ਲਓ ਕਿ ਮੁਸਲਮਾਨਾਂ ਦੀ ਸੀ, ਸਿੱਖਾਂ ਦੀ ਸੀ ਜਾਂ ਹਿੰਦੂਆਂ? ਯਾਨੀ ਕਿ ਕਿਹੜੀ ਯਾਨੀ ਕਿ ਮਜ਼ਹਬ ਕਿਹੜਾ ਜ਼ਿਆਦਾ ਬੈਠਾ ਸੀ? ਮੁਸਲਮਾਨ ਵੀ ਬਥੇਰੇ ਸੀ। ਅੱਛਾ ਜੀ। ਸਿੱਖ ਵੀ ਜੀ। ਸਿੱਖ ਬਾਕੀ ਚਲੇ ਗਏ ਤੇ ਮੁਸਲਮਾਨ ਰਹਿ ਗਏ। ਮੁਸਲਮਾਨ ਬੇਆਬਾਦ ਸੀ। ਅੱਛਾ ਥੋੜੇ ਲੱਗ ਗਿਆ ਜੋ, ਕਿਉਂਕਿ ਉਹਨਾਂ ਦਾ ਨਾ ਆਵਾਜ਼ ਥੋੜੀ ਜਿਹੀ ਤੁਸੀਂ ਥੋੜੀ ਜਿਹੀ ਉੱਚੀ ਬੋਲੇ ਜਾਣ ਕਿ ਤੁਹਾਡੀ ਆਵਾਜ਼ ਕਹਿ ਉਹ ਇੱਥੋਂ ਚਲੇ ਗਏ ਸਾਰੇ ਹੀ। ਅੱਛਾ ਜੀ। ਕੀ ਮੈਂ ਵੀ ਵਾਜਵੇ ਹੈ। ਹਾਂਜੀ ਹੋਰ ਕੌਮਾਂ ਆਮ ਤੁਹਾਡੇ ਹੁੰਦਿਆਂ ਵੀ ਗਈਆਂ, ਰਾਈਆਂ ਦੀਆਂ, ਅਵਾਣਾ ਦੀਆਂ। ਹਾਂਜੀ ਉਹ ਤੇ ਯਾਨੀ ਕਿ ਅਸੀਂ ਤੇ ਖੈਰ ਮੈਂ ਛੋਟੇ ਸੀ ਜਦੋਂ ਕਿਤੇ ਚਲੀਆਂ ਗਈਆਂ, ਲੇਕਿਨ ਸੁਣੀ ਦਾ ਜ਼ਰੂਰ ਹੈ ਕਿ ਇੱਥੇ ਰਹਿੰਦੇ ਸੀਗੇ। ਤੇ ਉਹਨਾਂ ਨਾਲ ਆਪਣਾ ਸਿੱਖਾਂ ਨਾਲ ਜਾਂ ਇਹਨਾਂ ਨਾਲ ਕੈਸਾ ਸੁਭਾਅ ਸੀ ਪਹਿਲੋਂ, ਜਿਹੜਾ ਵੰਡ ਤੋਂ ਪਹਿਲੋਂ ਤੁਹਾਡੇ ਅਕਸਰ ਇਕੱਠੇ ਹੀ ਸੀ ਤੁਸੀਂ? ਸਲੂਕ ਪਿੰਡ ਦਾ ਬਹੁਤ ਚੰਗਾ ਰਿਹਾ, ਜਿੱਦਾਂ ਹੋਣੇ ਨਾ
ਹਾਂਜੀ ਇਹ ਵੀ ਪਹਿਲੇ ਬਹੁਤਾ ਹੀ ਚੰਗਾ ਸੀ। ਬਹੁਤਾ ਹੀ ਹੁਣ ਤੇ ਚੰਗਾ ਸੀ। ਜ਼ਮਾਨੇ ਦੇ ਤਾਂ ਉਹਨਾਂ ਕੋਈ ਵਿਗੜਿਆ ਨਾ। ਹਾਂ ਯਾਨੀ ਕਿ ਉਹ ਲੋਕ ਬਦਲ ਗਏ, ਜ਼ਮਾਨਾ ਤੇ ਇੱਕੋ ਹੀ ਰਹਿੰਦਾ ਵਾ, ਉਹੀ ਚੰਦ ਸੂਰਜ ਉਦਾਂ ਹੀ ਚੜਦਾ। ਅਸੀਂ ਲੋਕ ਹੀ ਬਦਲੇ ਆ ਜੀ। ਆਪੇ ਸਾਡੀ ਚਾਹਤ ਮੁੱਕ ਗਈ, ਸਾਡੇ ਖਲੂਸ ਮੁੱਕ ਗਿਆ, ਸਾਡੀ ਉਹ ਕਹਿੰਦੇ ਹੁੰਦੇ ਆ ਜਿੱਦਾਂ ਕਿ ਜਿਹੜਾ ਸਾਡਾ ਖਾਲਸਪਨ ਸੀ ਉਹ ਮੁੱਕ ਗਿਆ, ਮਤਲਬ ਦੀਆਂ ਯਾਰੀਆਂ ਰਹਿ ਗਈਆਂ, ਹਰ ਬੰਦੇ ਨੂੰ ਆਪੋ ਆਪਣੀ ਪੈ ਗਈ। ਉਦੋਂ ਤੂੰ ਮੇਰੇ ਕੰਮ ਮੈਂ ਤੇਰੇ ਕੰਮ, ਯਾਨੀ ਕਿ ਇਸ ਤਰ੍ਹਾਂ ਹੁੰਦੇ ਸੀ, ਹਰ ਬੰਦਾ ਇੱਕ ਦੂਜੇ ਦਾ ਅਹਿਸਾਸ ਕਰਦਾ ਸੀ। ਅੱਛਾ, ਤੇ ਇਹ ਜਿਹੜੇ ਇਸ ਪਿੰਡ ਦੇ ਵਿੱਚ ਰਹਿੰਦੇ ਸੀਗੇ ਉਹ ਦੌਰ ਦੇ ਵਿੱਚ ਕੋਈ ਸਿੱਖ ਸੁੱਖ ਕੋਈ ਇੱਕ ਦੇ ਦਾ ਨਾਂ ਯਾਦ ਹੋਵੇ ਤੁਹਾਨੂੰ? ਸਿੱਖ ਦਾ ਨਾਂ ਯਾਨੀ ਕਿ ਪਹਿਲੋਂ ਜਿਹੜਾ ਕੋਈ ਇੱਥੇ ਵੱਡਾ ਸੀ, ਸਰਪੰਚ ਕਹਿ ਲਓ ਜਾਂ ਲੰਬੜਦਾਰ ਕਹਿ ਲਓ ਜਾਂ ਕੋਈ ਇੱਥੇ ਦਾ ਚੌਧਰੀ ਟਾਈਪ ਕਹਿ ਲਵੋ, ਕਿਉਂਕਿ ਉਦੋਂ ਉਹ ਇਕੱਠੇ ਜੋ ਸੀਗੇ ਯਾਨੀ ਕਿ ਪਿੰਡ ਦੇ ਹੁੰਦੇ ਹੀ ਆ ਨਾ। ਉਹ ਸਰਮ ਸਿੰਘ ਹੁੰਦਾ ਸੀ ਇੱਕ। ਅੱਛਾ, ਸਰਮ ਸਿੰਘ ਸੀ ਇੱਕ ਆਪਣਾ। ਚਲੋ ਖੈਰ, ਤੁਹਾਨੂੰ ਅਸੀਂ ਜ਼ਿਆਦਾ ਜ਼ੋਰ ਨਾ, ਤੁਸੀਂ ਛੋਟੀ ਉਮਰ ਸੀ ਉਦੋਂ। ਉਮਰ ਵੀ ਤੁਹਾਡੀ ਕੋਈ ਛੋਟੀ ਸੀ, ਯਾਨੀ ਕਿ ਸੁਣਿਆ ਤੇ ਹੋਏਗਾ, ਲੇਕਿਨ ਚਲੋ ਹੁਣ ਉਮਰ ਦੇ ਤਕਾਜ਼ੇ ਨਾਲ ਜ਼ੇਨ ਵੀ ਕੰਮ ਉਸ ਤਰ੍ਹਾਂ ਕਰਦਾ ਵਾ। ਤੇ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੇ ਭਾਈ ਸੀਗੇ? ਅਸੀਂ 6 ਭਾਈ। ਅੱਛਾ, 6 ਭਾਈ, ਮਾਸ਼ਾਅੱਲਾ। ਤੇ ਇੱਥੇ ਬੈਠੇ ਸਾਰੇ? ਇੱਥੇ ਸਾਰੇ ਸੀ ਬੈਠੇ। ਹਾਂਜੀ। ਹੁਣ ਆ 2 ਗਏ ਇੱਥੇ, ਆਲਾ ਸਿੰਘ, ਬਾਕੀ 4 ਦੀ ਰਾਤ ਇੱਥੇ ਹੀ। 4 ਦੀ ਲਾਦ ਇੱਥੇ। ਤੇ ਤੁਸੀਂ ਵੈਸੇ ਮਾਸ਼ਾਅੱਲਾ ਭਾਈ ਤੁਹਾਡੇ ਕਿੰਨੇ ਹਜ਼ਾਰ ਆ ਹਾਲੇ ਤੱਕ? ਮੈਂ ਤੇ ਇੱਕ ਮੇਰੇ ਤੋਂ ਵੱਡਾ, 2 ਮਿੰਟ। 2 ਜਣੇ ਹਜ਼ਾਰ ਤੇ ਤੁਸੀਂ ਮਾਸ਼ਾਅੱਲਾ, ਅੱਲਾਹ ਪਾਕ ਤੁਹਾਨੂੰ ਲੰਮੀ ਉਮਰ ਅਤਾ ਫਰਮਾਵੇ। ਸਾਰਿਆਂ ਨਾਲੋਂ ਨਾ ਛੋਟਾ ਸੀ। ਤੁਸੀਂ ਸਾਰਿਆਂ ਨਾਲੋਂ ਛੋਟੇ ਸੀ। ਅੱਛਾ, ਹੁਣ ਤੁਹਾਡਾ ਗਾਂ ਇੱਕ ਬੇਟਾ ਵਾ, ਤੇ ਜਿਹਦੀ ਵਜ੍ਹਾ ਨਾਲ ਕਿ ਤੁਹਾਡੀ ਫੈਮਿਲੀ ਅਕਸਰ ਮਿਹਨਤ ਮਜ਼ਦੂਰੀ ਯਾਨੀ ਕਿ ਤੁਸੀਂ ਕਰਨ ਵਾਲੇ ਬੰਦੇ ਹੋ, ਯਾਨੀ ਕਿ ਗੈਰ ਕਾਸ਼ਤਕਾਰ ਹੋ, ਯਾਨੀ ਕਿ ਅਗਰ ਉਹ ਰਕਬਾ ਹੋਵੇ ਤੇ ਫਿਰ ਵੀ ਚਲੋ ਨਿਜ਼ਾਮ, ਯਾਨੀ ਕਿ ਤੁਹਾਡਾ ਨਿਜ਼ਾਮ ਹੀ ਇਹ ਕਿ ਮੁੰਡੇ ਨੇ ਬਾਹਰੋਂ ਦਿਹਾੜੀ ਦੱਪਾ ਕਰਨਾ ਤੇ ਤੁਸੀਂ ਇੱਥੇ ਕਹਿ ਲਓ ਕਿ ਆਪਣਾ ਪੱਠਾ ਦੱਥਾ ਕੋਈ ਜਾਨਵਰ ਰੱਖਿਆ ਹੋਏਗਾ। ਔਖਿਆ ਹੋ ਗਈ ਹੈ, ਔਖਿਆਂ ਹੋ ਗਈ ਹੈ ਜੀ। ਉਹਦੇ ਜ਼ਾਹਰੀ ਬਾਤ ਦਿਸਾ ਨਹੀਂ ਡਿਆ ਵਾ। 85 ਸਾਲ ਦੀ ਉਮਰ ਦੇ ਵਿੱਚ ਕਿਹਦਾ ਦਿਲ ਕਰਦਾ ਵਾ ਇੱਥੇ ਖਪਣ ਨੂੰ? ਜਾਂ ਅੱਲਾਹ ਪਾਕ ਤੁਹਾਨੂੰ ਆਸਾਨੀਆਂ ਤੁਹਾਡੇ ਵਾਸਤੇ ਪੈਦਾ ਕਰੇ। ਤੇ ਮੈਂ ਇਹ ਤੁਹਾਨੂੰ ਸਿਰਫ ਦੱਸਣਾ ਚਾਹੁੰਦਾ ਵਾਂ ਕਿ ਹੁਣ ਦੇ ਜਿਹੜੇ ਨੌਜਵਾਨ ਨਸਲ ਜਾਂ ਇਹ ਲੋਕ ਬਹੁਤ ਕਹਿ ਲਓ ਕਿ ਛੇਤੀ ਬੁੱਢੇ ਹੋਈ ਜਾਂਦੇ ਆ, ਜਾਂ ਇਹਨਾਂ 'ਚ ਸੱਤਿਆ ਨਹੀਂ ਹੈਗੀ। ਤੁਸੀਂ ਮਾਸ਼ਾਅੱਲਾ ਹੁਣ ਵੀ, ਮੈਂ ਪਹਿਲੇ ਤੁਹਾਨੂੰ ਦੇਖਿਆ ਤੁਸੀਂ ਉਹ ਹਰੇ ਦੀ ਭਰੀ ਚੁੱਕ ਕੇ ਲਿਆ ਕੇ ਸੁੱਟੀ ਆ ਸਿਰ ਤੇ ਆਪ, ਤੇ ਹੁਣ ਤੁਸੀਂ ਇਹ ਵੀ ਵੱਢਣ ਡਏ ਹੋ। ਤੇ ਇਹ ਕੋਈ ਇੱਕ ਐਸਾ ਪੈਗਾਮ, ਇੱਕ ਐਸੀ ਚੀਜ਼ ਦੱਸੋ ਕਿ ਜਿਹੜੇ ਨਾ ਲੋਕ ਸਿਹਤਮੰਦ ਰਹਿਣ ਤੇ ਲੋਕ ਕਹਿ ਲਓ ਕਿ ਹੈਲਥ ਦੀ ਤਰਫ ਆਉਣ, ਕਿੱਦਾਂ ਆਉਣ, ਕੀ ਕਰਨਾ ਚਾਹੀਦਾ ਵਾ? ਜਿਹੜਾ ਲੋਕ ਹੁਣ ਬਿਮਾਰ ਜ਼ਿਆਦਾ ਵਾ ਤੇ ਤੁਹਾਡੀਆਂ ਸਿਹਤਾਂ ਮਾਸ਼ਾਅੱਲਾ ਠੀਕ ਆ, ਕੁਛ ਇਹ ਟਿਪ ਸਾਨੂੰ ਚਾਹੀਦੀ ਹੈ ਯਾਨੀ ਕਿ ਜਿਹੜੀ ਸਾਡੇ ਵੀ ਕੰਮ ਆ ਸਕੇ। ਕੀ ਕਰਨਾ ਚਾਹੀਦਾ ਵਾ? ਇਹ ਤਾਂ ਹੁਣ ਇਹਨਾਂ ਜ਼ਿਆਦਾਤਰ ਤੇ ਅਸਲਦਾਰ ਨਾ ਹੁਣ ਆਮ ਖਾਦਾਂ ਪੈਂਦੀਆਂ, ਸਪਰੇਆਂ ਹੁੰਦੀਆਂ। ਹਾਂਜੀ ਹਾਂਜੀ। ਸ਼ਾਇਰੀ ਨਖਾਲਸ ਖਾਲਸ ਨਹੀਂ ਲੱਭਦੀ। ਯਾਨੀ ਕਿ ਜੇ ਤੁਹਾਡੇ ਕਹਿਣ ਦਾ ਮਕਸਦ ਇਹ ਆ ਵੀ ਤੁਹਾਨੂੰ ਤਾਕਤ ਇਹ ਸੀ ਵੀ ਤੁਹਾਨੂੰ ਚੀਜ਼ਾਂ ਖਾਲਸ ਲੱਭਦੀਆਂ ਸੀ, ਦੇਸੀ ਘਿਓ ਲੱਭਦਾ ਸੀ। ਉਹ ਕਿਸੇ ਦਾ ਅਸੀਂ ਖੜੀਆਂ ਮੱਖਣ ਹੀ ਖਾਂਦੇ ਰਹੇ ਸਾਰੀ ਉਮਰ। ਲੇਕਿਨ ਚਲੋ ਖਾਲਸ ਤੇ ਲੱਭਦੀ ਸੀ ਨਾ ਰੋਟੀ, ਬਾਕੀ ਖਾਦੀ ਖਾਲਸ ਆ, ਯਾਨੀ ਕਿ ਦੁੱਧ ਪੀਣਾ, ਘਿਓ ਸ਼ਿਓ ਵੀ ਖਾਣਾ, ਤੇ ਬ੍ਰੈਲਰ ਵਗੈਰਾ ਵੀ ਨਹੀਂ ਸੀ ਉਦੋਂ, ਦੇਸੀ ਮੁਰਗੇ ਹੀ ਹੋਣੇ ਆ। ਅੱਛਾ, ਉਦੋਂ ਕੀ ਆਲਮ ਸੀ? ਯਾਨੀ ਕਿ ਉਦੋਂ ਬ੍ਰੈਲਰ ਹੈ ਹੀ ਨਹੀਂ ਸੀ, ਹਨਾ? ਨਹੀਂ, ਉਦੋਂ ਇਹ ਮੁਰਗੀ ਖਾਂਦੇ। ਅੱਛਾ ਅੱਛਾ, ਮਾਸ਼ਾਅੱਲਾ। ਮੁਰਗੀ ਖਾਣਾ ਹੈ ਨਹੀਂ ਸੀ ਕਿਤੇ। ਅੱਛਾ, ਤੁਸੀਂ ਹੁਣ ਇਦਾਂ ਕਰੋ ਕਿ ਅਸੀਂ ਹੁਣ ਤੁਹਾਡਾ ਕੰਮ ਜਿਹੜਾ ਅਸੀਂ ਕਰ ਦੇਵਾਂਗੇ, ਤੁਸੀਂ ਇਹ ਟੈਨਸ਼ਨ ਨਾ ਲਵੋ। ਤੁਹਾਨੂੰ ਅੱਗੇ ਵੀ ਯਾਨੀ ਕਿ ਕਿਹਾ ਸੀਗਾ ਜਿੰਨੇ ਜੋਗੇ ਅਸੀਂ ਹੈਗੇ ਆ, ਹੁਣ ਅਸੀਂ ਮੌਕੇ ਤੇ ਆ ਗਏ ਆ, ਤੇ ਅਸੀਂ ਚਲੋ ਅੱਜ ਦੇ ਵਾਸਤੇ ਤੇ ਤੁਹਾਡੀ ਹੈਲਪ ਕਰਦੇ ਆ। ਇਸੇ ਤਰ੍ਹਾਂ ਹੀ ਅਗਰ ਸਾਰੇ ਸਾਡੇ ਨੌਜਵਾਨ ਬੁਢਾਪੇ ਦਾ ਅਗਰ ਮੱਦੇ ਨਜ਼ਰ ਇਹਨੂੰ ਰੱਖਦੇ ਹੋਇਆ ਕਿ ਅਸੀਂ ਕਿਸੇ ਦੀ ਹੈਲਪ ਕਰਨੀ ਆ, ਤੇ ਤੁਹਾਡੀ ਕੋਈ ਜਿਹੜਾ ਬੰਦਾ ਵੀ ਕਰੇ, ਕਿਸੇ ਵੀ ਦੋਸਤ ਬਜ਼ੁਰਗ ਦੀ ਯਾਨੀ ਕਿ ਜਿੱਥੇ ਤੁਸੀਂ ਵੇਖੋ ਤੁਹਾਨੂੰ ਕਰਨੀ ਚਾਹੀਦੀ ਆ। ਤੇ ਬਾਕੀ ਇੱਕ ਚੀਜ਼ ਇਹਨਾਂ ਨਾਲ ਖਲੋ ਕੇ ਮੈਂ ਗੱਲਾਂ ਪਤਾ ਕਿਉਂ ਕੀਤੀਆਂ? ਮੇਰੇ ਨਾਨਾ ਜੀ, ਮੇਰੇ ਦਾਦਾ ਜੀ ਤੇ ਅਸੀਂ ਵੇਖੇ ਹੀ ਨਹੀਂ। ਮੇਰੇ ਨਾਨਾ ਜੀ ਹੁੰਦੇ ਸੀ ਇਹਨਾਂ ਦੀ ਉਮਰ 'ਚ ਹੀ ਸੀਗੇ, ਤੇ ਉਹਨਾਂ ਨੇ ਸਾਨੂੰ ਨਾ ਟੀਵੀ ਸੀ, ਨਾ ਕੋਈ ਕਹਿ ਲਓ ਕਿ ਮੋਬਾਈਲ ਸੀ, ਨਾ ਕੋਈ ਡਿਸ਼ਾਂ ਵਗੈਰਾ, ਕੁਝ ਵੀ ਨਹੀਂ ਸੀ। ਤੇ ਉਹ ਰਾਤ ਨੂੰ ਸਾਨੂੰ ਨਾ ਬਾਤਾਂ ਸੁਣਾਉਂਦੇ ਹੁੰਦੇ ਸੀ। ਸਾਦੇ ਬੰਦੇ ਰਾਤ ਨੂੰ ਉਹਨਾਂ ਨੇ ਕੀ ਕਰਨਾ, ਅਸੀਂ ਕਹਿਣਾ ਦਾਦਾ ਜੀ, ਨਾਨਾ ਜੀ ਬਾਤ ਸੁਣਾਓ। ਅੱਛਾ, ਉਹਨਾਂ ਨੇ ਸਾਨੂੰ ਇੱਕ ਅੱਧੀ ਬਾਤ ਰੋਜ਼ ਸੁਣਾਉਣੀ, ਯਾਨੀ ਕਿ ਕੋਈ ਕਹਾਣੀ ਸੁਣਾ ਦੇਣੀ, ਜਿਸ ਤਰ੍ਹਾਂ ਹੁਣ ਟੀਵੀ 'ਚ ਡਰਾਮੇ ਲੋਕ ਵੇਖਦੇ ਆ, ਉਹਨਾਂ ਨੇ ਬਾਦਸ਼ਾਹ ਦੀ ਜਾਂ ਕਿਸੇ ਦੀ ਕਹਾਣੀ ਸੁਣਾਉਣੀ। ਅਸੀਂ ਸੁਣਾਉਂਦੇ ਸੌਂ ਜਾਣਾ, ਤੇ ਅਸੀਂ ਰਾਜ਼ੀ ਹੋਣਾ ਕਿ ਨਾਨੇ ਅੱਬੂ ਕੋਲ ਆਏ ਆ। ਤੇ ਸਾਨੂੰ ਤੇ ਅੱਜ ਬੜੀ ਦੇਰ ਬਾਅਦ ਇਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ, ਦਿਲ ਨੂੰ ਉਹੀ ਸਕੂਨ ਰਾਹਤ ਮਿਲਿਆ। ਬਜ਼ੁਰਗ ਬੰਦੇ ਆ, ਕਿਉਂਕਿ ਬਜ਼ੁਰਗਾਂ ਕਹਿੰਦੇ ਨਾ ਕਿ ਚੰਗੇ ਬੰਦੇ ਦੀ ਸੋਬਤ ਯਾਰੋ ਜਿਵੇਂ ਦੁਕਾਨ ਅਤਾਰਾਂ, ਚਾਹੇ ਕੋਈ ਸੌਦਾ ਲਓ ਜਾਂ ਨਾ ਲਵੋ, ਲੇਕਿਨ ਉੱਥੋਂ ਨਿਕਲੋ ਤੇ ਹੁੱਲੇ ਆਉਣ ਹਜ਼ਾਰਾਂ। ਬੁਰੇ ਬੰਦੇ ਦੀ ਸੋਬਤ ਯਾਰੋ ਜਿਵੇਂ ਦੁਕਾਨ ਲਵਾਰਾਂ, ਚਾਹੇ ਉੱਥੇ ਕੁਛ ਕਰੋ ਜਾਂ ਨਾ ਕਰੋ, ਤੁਸੀਂ ਜਾ ਕੇ ਬਹਿ ਜਾਓਗੇ ਤੇ ਤੁਹਾਡੇ ਤੇ ਚਿੰਨ੍ਹਾਂ ਪੈਣ ਹਜ਼ਾਰਾਂ। ਸਿਆਣਿਆਂ ਬੰਦਿਆਂ ਕੋਲ, ਬਜ਼ੁਰਗਾਂ ਕੋਲ ਵਿਆਹ ਕਰੋ, ਖਲੋਇਆ ਕਰੋ, ਇਹਨਾਂ ਦੇ ਅੰਦਰ ਦੀ ਹਵਾ ਸੁਣਿਆ ਕਰੋ। ਇਹਦੇ ਨਾਲ ਇਹਨਾਂ ਦਾ ਭਾਰ ਹੌਲਾ ਹੋ ਜਾਊਗਾ, ਤੁਹਾਨੂੰ ਕੋਈ ਸਬਕ ਅਜ਼ਮੂਦਾ ਗੱਲ ਲੱਭ ਜਾਊਗੀ ਤੁਹਾਡੇ ਵਾਸਤੇ। ਯਕੀਨ ਕਰੋ, ਇਹ ਗੁਣਾਂ ਦੀਆਂ ਗੁਥਲੀਆਂ ਜੇ। ਇਹਨਾਂ ਦੇ ਕੋਲ ਗੱਲ ਇਹਨਾਂ ਨੇ
ਐਵੇਂ ਵੀ ਸੁੱਟ ਦਿੱਤੀ ਨਾ, ਸਾਡੀ ਜ਼ਿੰਦਗੀ ਸਵਾਰ ਜਾਂਦੀ, ਕਿਉਂਕਿ ਇਹਨਾਂ ਦੇ ਤਜਰਬੇ, ਇਹਨਾਂ ਨਾਲ ਹੱਡ ਬੀਤੀਆਂ ਹੁੰਦੀਆਂ ਵਾ, ਇਹਨਾਂ ਨੇ ਬੜਾ ਜ਼ਮਾਨੇ ਦੇ ਲੋਕ ਵੇਖੇ ਹੁੰਦੇ ਆ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ, ਬਜ਼ੁਰਗਾਂ ਕੋ ਵਿਆਹ ਕਰੋ, ਇਹਨਾਂ ਦੀ ਸੋਬਤ ਲਿਆ ਕਰੋ, ਔਰ ਇਹਨਾਂ ਦੀ ਸੋਬਤ ਦੇ ਨਾਲ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਜਿਹੜੇ ਅੱਜ ਕੱਲ੍ਹ ਅਸਰਾਤ, ਇੱਕ ਦੂਜੇ ਦਾ ਅਦਬ ਮੁੱਕ ਗਿਆ ਵਾ, ਇਹਨਾਂ ਕੋ ਬਹਿਣ ਨਾਲ ਤੁਹਾਨੂੰ ਪਿਆਰ, ਮੁਹੱਬਤ, ਪੁਰਾਣੀਆਂ ਗੱਲਾਂ, ਯਾਨੀ ਕਿ ਜਿੱਦਾਂ ਲੋਕ ਅੱਛੇ ਤਰੀਕੇ ਨਾਲ ਰਹਿੰਦੇ, ਸਾਰੀਆਂ ਮਿਲਣਗੀਆਂ। ਤੇ ਦੁਆ ਕਰਿਆ ਕਰੋ ਕਿ ਅੱਲਾਹ ਪਾਕ ਇਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ, ਔਰ ਦੁਆ ਇਹ ਕਰਿਆ ਕਰੋ ਕਿ ਅੱਲਾਹ ਦੀ ਜ਼ਾਤ ਪਾਕ ਸਾਨੂੰ ਵੀ ਇਹਨਾਂ ਤਰ੍ਹਾਂ ਸਿਹਤਮੰਦ ਰੱਖੇ, ਔਰ ਸਾਡੇ ਤੇ ਆਪਣਾ ਕਰਮ ਫਜ਼ਲ ਯਾਨੀ ਕਿ ਰੱਖੇ। ਤੇ ਆਸਤਾ ਆਸਤਾ ਇੱਕ ਬੰਦਾ ਹੀ ਯਾਨੀ ਕਿ ਚਾਹਵੇ ਨਾ ਕਿ ਮੈਂ ਇਹਦੀ ਕਰ ਦਿੱਤੀ, ਤੇ ਕਿ ਮਕਸਦ ਇਹ ਆ ਕਿ ਅਸੀਂ ਇੱਕ ਇੱਕ ਕਰਕੇ, ਅਗਰ ਬਾਬਾ ਕਾਇਦ ਆਜ਼ਮ ਉਧਰ ਨਾ ਚਾਹੁੰਦਾ ਤੇ ਉਹਨੇ ਇਕੱਲੇ ਨੇ ਚਾਹਿਆ ਸੀ। ਉਹ ਸ਼ਾਇਰ ਨੇ ਬੜਾ ਪਿਆਰਾ ਸ਼ੇਰ ਆਖਿਆ ਵਾ, ਮੈਂ ਦਾਤ ਦੇਣਾ ਉਹਨਾਂ ਨੂੰ ਕਿ ਅਕੇਲੇ ਹੀ ਚਲੇ ਥੇ ਜਾਨ ਬੇ ਮੰਜ਼ਲ, ਲੋਕ ਮਿਲਤੇ ਗਏ ਕਾਰਵਾਂ ਬਣਤਾ ਗਿਆ। ਲੋਗੋ ਤੁਸੀਂ ਇਹ ਮੇਰੇ ਵੇਖਣ ਵਾਲੇ ਪਿਆਰੇ ਨਾਜ਼ਰੀਨ, ਮੈਂ ਤੁਹਾਡੇ ਵਾਸਤੇ ਮੇਰੀ ਛੋਟੀ ਜਿਹੀ ਰਿਕੁਐਸਟ ਆ, ਜਿੰਨੀ ਹੋ ਸਕਦੀ ਜੇ ਨੇਕੀ ਕਰਿਆ ਕਰੋ, ਜਿੱਦਾਂ ਜਿੱਥੇ ਇੱਦਾਂ ਦਾ ਬਜ਼ੁਰਗ ਮਿਲੇ ਉਹਦੀ ਜੋ ਹੋ ਸਕਦੀ ਹੈਲਪ ਕਰਿਆ ਕਰੋ, ਅੱਲਾਹ ਵਾਸਤੇ। ਖੁਦਾ ਅੱਲਾਹ ਪਾਕ ਵਾਲਾ ਇੱਕ ਅਕਾਊਂਟ ਖੋਲ ਲਵੋ, ਅੱਲਾਹ ਦੀ ਜ਼ਾਤ ਪਾਕ ਤੁਹਾਡੇ ਵਾਸਤੇ ਆਸਾਨੀਆਂ ਕਰੇ। ਔਰ ਮੈਂ ਬੜਾ ਰਾਜ਼ੀ ਹਾਂ ਕਿ ਜਿਨ੍ਹਾਂ ਨਾਲ 2-4 ਮਿੰਟ ਖਲੋਤੇ, ਬਾਕੀ ਕੋਸ਼ਿਸ਼ ਕਰਦੇ ਆ ਇਹਨਾਂ ਦੀ ਯਾਨੀ ਕਿ ਅੱਲਾਹ ਵਾਸਤੇ, ਅੱਲਾਹ ਨੂੰ ਰਾਜ਼ੀ ਕਰਨ ਵਾਸਤੇ ਜਿੰਨੀ ਹੋ ਸਕੇ ਅਸੀਂ ਹੈਲਪ ਕਰੀਏ। ਤੇ ਬਾਕੀ ਤੁਹਾਡੇ ਵਾਸਤੇ ਮੇਰੀ ਇਹ ਹੈ ਕਿ ਤੁਸੀਂ ਜੀਂਦੇ ਰਹੋ, ਵੱਸਦੇ ਰਹੋ, ਅੱਲਾਹ ਪਾਕ ਤੁਹਾਨੂੰ ਸਦਾ ਸਲਾਮਤ ਰੱਖੇ। ਸਾਡੇ ਲਈ ਦੁਆਵਾਂ ਕਰਿਓ। ਔਰ ਜਿਹੜੇ ਮੇਰੇ ਵੇਖਣ ਵਾਲੇ ਨਵੇਂ ਦੋਸਤ ਚੈਨਲ ਨੂੰ ਵੇਖ ਰਹੇ ਆ, ਉਹਨਾਂ ਵਾਸਤੇ ਰਿਕੁਐਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਵੀ ਕਰਿਓ, ਔਰ ਕਮੈਂਟ ਵੀ ਕਰ ਦਿਆ ਕਰੋ ਕਿ ਕਿੱਦਾਂ ਦੀ ਵੀਡੀਓ ਬਣੀ। ਦੁਆਵਾਂ 'ਚ ਯਾਦ ਰੱਖਿਓ। ਅਸਲਾਮੁਅਲੈਕੁਮ। ਠੀਕ ਆ ਬਜ਼ੁਰਗੋ, ਤੁਸੀਂ ਬਹਿ ਜਾਓ, ਹੁਣ ਅਸੀਂ ਕੰਮ ਕਰਦੇ। ਓਕੇ ਜੀ, ਅੱਲਾਹ ਹਾਫਿਜ਼।